ਵੈਲਕਮ ਬੈਕ ਟੂ ਨਿਊਜ਼ TV 84। ਬ੍ਰੇਕ ਤੋਂ ਬਾਅਦ ਸਾਡੇ ਨਾਲ ਟੋਰਾਂਟੋ ਤੋਂ ਪ੍ਰਸਿੱਧ ਮੀਡੀਆ ਪਰਸਨੈਲਿਟੀ ਸਰਦਾਰ ਸੁਖਮਿੰਦਰ ਸਿੰਘ ਹੰਸਾ ਜੁੜ ਚੁੱਕੇ ਹਨ। ਇਹਨਾਂ ਦੀ ਪੰਜਾਬੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਬੜੀ ਦੇਣ ਹੈ। ਆਓ ਇਹਨਾਂ ਨਾਲ ਆਪਣਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗੀ ਵੀਰ ਜੀ, TV 84 ਨੇ ਆਪਣਾ 1 ਵਰੇ ਦਾ ਸਫ਼ਰ ਪੂਰਾ ਕਰ ਲਿੱਤਾ ਹੈ। ਇਸ ਸੰਬੰਧੀ ਤੁਸੀਂ ਕੁਝ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਬੀਇੰਗ ਅ ਮੀਡੀਆ ਪਰਸਨ ਮਾਈਸੈਲਫ, ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਮੀਡੀਆ ਪਰਸਨੈਲਿਟੀ ਜਾਂ ਕੋਈ ਮੀਡੀਆ ਹਾਊਸ 1 ਸਾਲ ਦਾ ਸਫ਼ਰ ਤੈਅ ਕਰਦਾ ਹੈ ਤਾਂ ਉਹ 1 ਸਾਲ ਦਾ ਮੀਲ ਪੱਥਰ ਹੋ ਜਾਂਦਾ ਹੈ। ਸੋ TV 84 ਦੇ ਜਿੰਨੇ ਵੀ ਪ੍ਰਬੰਧਕ ਨੇ, ਜਿੰਨੇ ਵੀ ਇਹਦੇ ਹੋਸਟ ਨੇ, ਇਨਕਲੂਡਿੰਗ ਯੋਰਸੈਲਫ ਫਰੀਦ ਕੌਰ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮੇਰਾ 25-30 ਸਾਲ ਦਾ ਇਸ ਮੀਡੀਆ ਦੇ ਨਾਲ ਸੰਬੰਧ ਰਿਹਾ ਤੇ ਮੈਨੂੰ ਪਤਾ ਵੀ ਜਿਹੜੀ ਐਨੀਵਰਸਰੀ ਹੈ ਇਟ ਮੀਨਸ ਅ ਲਾਟ, ਕਿਉਂਕਿ ਤੁਸੀਂ ਇੱਕ ਅਧਿਆਏ ਨੂੰ ਫਿਨਿਸ਼ ਕਰਕੇ ਨਵਾਂ ਅਧਿਆਏ ਸਿਰਜਣ ਜਾ ਰਹੇ ਹੋ ਤੇ TV 84 ਨੇ ਖਾਸ ਕਰਕੇ TV ਦੇ ਮਾਧਿਅਮ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਹੈ, ਇਸ ਲਈ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜੀ। ਸ਼ੁਕਰੀਆ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਪੰਥਕ ਮਸਲਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਵਜ਼ੀਰਾਂ ਦੇ ਡਰੱਗ ਰੈਕਟ ਦਾ ਬੜਾ ਚਰਚਾ ਹੈ। ਕੀ ਅਸਲੀ ਦੋਸ਼ੀ ਕਦੀ ਕਾਨੂੰਨ ਦੀ ਪਕੜ ਵਿੱਚ ਆਉਣਗੇ, ਭਾਵੇਂ ਕਿ ਲੋਕ ਕਚਹਿਰੀ ਵਿੱਚ ਉਹਨਾਂ ਦੇ ਖਿਲਾਫ ਚਰਚਾ ਹੋ ਰਹੀ ਹੈ? ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਬੇਸਿਕਲੀ ਜੀ, ਇਹ ਜਿਹੜੀ ਨਵੀਂ ਇਨਫੋਰਮੇਸ਼ਨ ਸਾਡੇ ਕੋਲ ਹੁਣ ਜਗਦੀਸ਼ ਭੋਲਾ ਦੇ ਅਰੈਸਟ ਹੋਣ ਤੋਂ ਜਾਂ ਉਹਦੀਆਂ ਇੰਟਰੋਗੇਸ਼ਨਸ ਤੋਂ ਬਾਅਦ ਬਾਹਰ ਆਈ ਆ ਜੀ, ਪਬਲਿਕ ਡੋਮੇਨ ਦੇ ਵਿੱਚ ਤਾਂ ਇਹ ਚਰਚਾ ਬੜੇ ਲੰਬੇ ਸਮੇਂ ਤੋਂ ਰਹੀ ਆ। ਹਾਂਜੀ। ਸੋ ਮੈਨੂੰ ਨਹੀਂ ਲੱਗਦਾ ਕਿ ਪਬਲਿਕ ਡੋਮੇਨ ਦੇ ਵਿੱਚ ਇਹ ਜਿਹੜੀ ਚਰਚਾ ਹੈਗੀ ਆ ਇਹਦੇ ਵਿੱਚ ਹੁਣ ਕੋਈ ਖਾਸ ਤਬਦੀਲੀ ਆਈ ਆ। ਪਰ ਯੈਸ, ਹੁਣ ਬਾਦਲ ਸਰਕਾਰ ਦੇ ਖੇਮਿਆਂ ਦੇ ਵਿੱਚ ਇੱਕ ਕਿਸਮ ਦੀ ਥਰਥਰਾਹਟ ਪੈਦਾ ਹੋ ਗਈ ਆ। ਉਹਨਾਂ ਨੂੰ ਕੋਈ ਹੁਣ ਨਵੇਂ ਟੈਕਟਿਕਸ ਇਸਤੇਮਾਲ ਕਰਨੇ ਪੈਣਗੇ। ਇਸ ਨਵੀਂ ਜਿਹੜੀ ਕੰਟਰੋਵਰਸੀ ਉਹਨਾਂ ਦੇ ਸਾਹਮਣੇ ਆਈ ਹੈ ਇਹਨੂੰ ਕੰਟਰੋਲ ਕਰਨ ਦੇ ਲਈ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਗਦੀਸ਼ ਭੋਲਾ ਦਾ ਜਿਹੜਾ ਨਵਾਂ ਰਿਮਾਂਡ ਜਲੰਧਰ ਪੁਲਿਸ ਨੇ ਲਿਆ ਹੈ ਤੇ ਉਹਨੂੰ 12-13 ਦਿਨਾਂ ਲਈ ਉਹਨਾਂ ਨੇ ਆਪਣੀ ਪੁਲਿਸ ਦੇ ਰਿਮਾਂਡ ਦੇ ਵਿੱਚ ਲੈ ਕੇ ਗਏ ਆ ਜੀ। ਇੱਥੋਂ ਸਾਨੂੰ ਲੱਗਦਾ ਹੈ ਕਿ ਜਿਹੜੀ ਸਰਕਾਰ ਦੀ ਅਗਲੀ ਚਾਲ ਹੈ ਉਹ ਸਾਹਮਣੇ ਆ ਜਾਏਗੀ ਕਿ ਸ਼ਾਇਦ ਹੁਣ ਜਗਦੀਸ਼ ਭੋਲਾ ਆਪਣੀ ਜਿਹੜੀ ਟੋਨ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਬਦਲੇਗਾ ਤੇ ਜਿਹੜੇ ਅਕਾਲੀ ਮੰਤਰੀਆਂ ਦੇ ਉਹਨਾਂ ਨੇ ਨਾਂ ਲਏ ਨੇ ਸ਼ਾਇਦ ਉਹਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੇਗਾ। ਇੱਕ ਹੈਰਾਨੀ ਵਾਲੀ ਗੱਲ ਆ, ਵੈਸੇ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਪਰ ਫਿਰ ਵੀ ਜਿਸ ਤਰ੍ਹਾਂ ਪੰਜਾਬ ਦੇ DGP ਪੁਲਿਸ ਨੇ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ, ਇੰਨੀ ਕਾਹਲੀ ਕੀਤੀ ਆ ਜੀ ਕਿ ਜਗਦੀਸ਼ ਭੋਲਾ ਦੇ ਬਿਆਨ ਦੀ ਤਬਦੀਸ਼ ਕਰਨ ਦੀ ਬਜਾਏ ਬੜੀ ਕਾਹਲੀ ਦੇ ਨਾਲ ਉਹਨੇ ਬਿਕਰਮਜੀਤ ਸਿੰਘ ਮਜੀਠੀਆ ਤੇ ਪੰਜਾਬ ਪੁਲਿਸ ਦੇ ਜਿਹੜੇ ਉਹ ਕਰਮਚਾਰੀ ਨੇ, ਮਾਨ ਸਾਹਿਬ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਆ। ਇੱਥੋਂ ਬੜੀ ਸ਼ੱਕ ਪੈਂਦੀ ਆ ਕਿ ਇਹ ਤਕਰੀਬਨ ਜਿਹੜੀ ਰਾਜਨੀਤੀ ਆ ਇਹ ਚੰਡੀਗੜ੍ਹ ਤੋਂ ਕੰਟਰੋਲ ਕਰਕੇ ਪਲੇ ਕੀਤੀ ਜਾ ਰਹੀ ਆ ਜੀ। ਬਿਲਕੁਲ। ਪਰ ਇਹਦੇ ਨਾਲ ਡੈਫੀਨੇਟਲੀ ਜਿਹੜੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਅਕਾਲੀਆਂ ਦਾ ਜਿਹੜਾ ਵਕਾਰ ਹੈ ਇਹਦਾ ਗ੍ਰਾਫ ਕਾਫੀ ਹੁਣ ਡਿੱਗੇਗਾ ਜੀ। ਬਿਲਕੁਲ। ਤੇ ਵੀਰ ਜੀ, ਇਹ ਵੀ ਦੱਸੋ, ਜਿਸ ਤਰ੍ਹਾਂ ਕੈਨੇਡਾ ਦੇ MPP ਸਰਦਾਰ ਜਗਮੀਤ ਸਿੰਘ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਹੈ, ਤੁਹਾਨੂੰ ਵੀ ਕੁਝ ਸਮੇਂ ਪਹਿਲਾਂ ਵੀਜ਼ਾ ਡਿਨਾਈ ਕੀਤਾ ਗਿਆ ਸੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੀਜ਼ਾ ਡਿਨਾਈ ਕਰਨਾ ਉਹਨਾਂ ਦਾ ਉਹ ਤਾਂ ਅਸੀਂ ਹਮੇਸ਼ਾ ਹੀ ਖੈਰ ਸਾਡੀ ਤਾਂ ਪ੍ਰੋਬਲਮ ਹੀ ਇਹ, ਸਾਨੂੰ ਵੀਜ਼ਾ ਡਿਨਾਈ ਕਰਨ ਦਾ ਉਹਨਾਂ ਦਾ ਤਾਂ ਮਾਨਾ ਹੀ ਇਹ ਸੀ ਕਿ ਅਸੀਂ ਉਹਨਾਂ ਦੀ ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸ ਆ ਉਹਦੇ ਉੱਤੇ ਹਮੇਸ਼ਾ ਕੁਐਸਚਨ ਕਰਦੇ ਸੀ ਕਿ ਇਹ ਜਿਹੜੀ ਡੈਮੋਕ੍ਰੇਸੀ ਆ ਇਹਦੇ ਥੱਲੇ ਹਿਪੋਕ੍ਰੇਸੀ ਪਾਲੀ ਜਾ ਰਹੀ ਆ। ਇਹ ਡੈਮੋਕ੍ਰੇਸੀ ਨਹੀਂ ਹੈ, ਅਸਲ ਮਾਇਨੇ ਵਿੱਚ ਡਾਂਗੋਕ੍ਰੇਸੀ ਹੈ, ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਇਸਤੇਮਾਲ ਕਰਦੇ ਹੁੰਦੇ ਆ ਲਫ਼ਜ਼। ਸੋ ਇਹ ਜਿਹੜੀਆਂ ਗੱਲਾਂ ਜਦੋਂ ਵੀ ਭਾਰਤੀ ਨਿਜ਼ਾਮ ਇਹਨਾਂ ਨੂੰ ਸੁਣਦਾ, ਚਾਹੇ ਉੱਥੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ BJP ਦੀ ਸਰਕਾਰ ਹੋਵੇ, ਚਾਹੇ ਕਿਸੇ ਈਵਨ ਹੁਣ ਕੇਜਰੀਵਾਲ ਦੀ ਸਰਕਾਰ ਆ ਗਈ ਆ, ਇਟ ਮੇਕਸ ਨੋ ਡਿਫਰੈਂਸ। ਇਹਨਾਂ ਲੋਕਾਂ ਨੇ ਸਾਰਿਆਂ ਨੇ ਸਾਨੂੰ ਉਸੇ ਨਜ਼ਰ ਨਾਲ ਵੇਖਣਾ ਕਿ ਅਸੀਂ ਜਦੋਂ ਆਪਣੇ ਹੱਕ ਮੰਗ ਰਹੇ ਹਾਂ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਇਹਨਾਂ ਦੇ ਵਿਰੁੱਧ ਗੱਲ ਕਰ ਰਹੇ ਹਾਂ। ਸੋ ਸਾਡੇ ਹੱਕ ਤਾਂ ਇਹਨਾਂ ਦੀ ਪੁਸਤਕ ਦੇ ਵਿੱਚ ਹੈ ਹੀ ਨਹੀਂ ਹਨ। ਇਹੀ ਇੱਕ ਵੱਡਾ ਕਾਰਨ ਹੈ ਕਿ ਜਗਮੀਤ ਨੇ ਨਾ ਤਾਂ ਖਾਲਿਸਤਾਨ ਦੀ ਕਦੇ ਗੱਲ ਕੀਤੀ ਆ, ਨਾ ਜਗਮੀਤ ਸਿੰਘ ਨੇ ਕਦੇ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਆ। ਜਗਮੀਤ ਸਿੰਘ ਨੇ ਸਿੰਪਲੀ ਸਿੱਖ ਜੈਨੋਸਾਈਡ, ਸਿੱਖਾਂ 10,000 ਸਿੱਖਾਂ ਨੂੰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਤਲ ਕੀਤਾ ਗਿਆ ਉਹਦੇ
ਇਨਸਾਫ ਲੈਣ ਦੀ ਗੱਲ ਕੀਤੀ ਆ। ਹਾਂ, ਇੱਕ ਚੀਜ਼ ਵੱਖਰੀ ਕੀਤੀ ਆ ਉਹਨੇ ਆਮ ਸਿੱਖਾਂ ਦੇ ਨਾਲੋਂ, ਕਿਉਂਕਿ ਉਹ ਕਰ ਸਕਦਾ ਸੀ, ਇਲੈਕਟਡ ਅਫੀਸ਼ਲ ਸੀਗਾ। ਉਹਨੇ ਕੈਨੇਡਾ ਦੀ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਦੀ ਸਾਰੀ ਲੀਡਰਸ਼ਿਪ ਦਾ, ਉਹਦੀ ਸਾਰੀ ਲੀਡਰਸ਼ਿਪ ਕੇਡਰ ਦਾ ਵਿਸ਼ਵਾਸ ਜਿੱਤ ਕੇ ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਸਿੱਖਾਂ ਦੇ ਨਾਲ ਇਹ ਧੱਕਾ ਹੋ ਰਿਹਾ। ਇਸੇ ਕਰਕੇ ਈਵਨ ਲਿਟਲ ਐਜ਼ ਵੀ ਗੁਰਬਖਸ਼ ਸਿੰਘ ਦਾ ਮਸਲਾ ਜਦੋਂ ਅੰਬ ਸਾਹਿਬ ਦੇ ਵਿੱਚ ਉੱਠਿਆ ਤਾਂ ਸਾਡੀ ਕੈਨੇਡਾ ਦੀ ਅਫੀਸ਼ੀਅਲ ਆਪੋਜੀਸ਼ਨ ਪਾਰਟੀ ਦੇ ਕ੍ਰਿਟਿਕ ਨੇ ਪ੍ਰੈਸ ਰਿਲੀਜ਼ ਕੱਢ ਕੇ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਇਹ ਕੁਝ ਕੋ ਕਾਰਨ ਸੀਗੇ ਜਿਹਦੇ ਕਾਰਨ ਜਗਮੀਤ ਉਹਨਾਂ ਦੀ ਅੱਖਾਂ ਵਿੱਚ ਲੜਕਣ ਲੱਗਿਆ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਨਿਊਯਾਰਕ ਦੇ ਵਿੱਚ ਭਾਰਤੀ ਡਿਪਲੋਮੈਟ ਦਿਵਿਆਨੀ ਨੇ ਵੀਜ਼ਾ ਫਰਾਡ ਕੀਤਾ ਤੇ ਬਾਅਦ ਵਿੱਚ ਉਸ ਦੇ ਉੱਪਰ ਕੇਸ ਵੀ ਰਜਿਸਟਰ ਹੋਇਆ, ਪਰ ਅੱਜ ਦੀਆਂ ਰੀਸੈਂਟ ਮੀਡੀਆ ਰਿਪੋਰਟਾਂ ਅਨੁਸਾਰ ਪਤਾ ਲੱਗਾ ਹੈ ਕਿ ਉਹ ਭਾਰਤ ਵਾਪਸ ਜਾ ਚੁੱਕੀ ਹੈ ਜਾਂ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਅਮਰੀਕਾ ਨੇ ਭਾਰਤ ਦੇ ਜਿਹੜਾ ਅਮਰੀਕਾ ਹੈ ਉਹ ਭਾਰਤ ਦੇ ਦਬਾਅ ਅੱਗੇ ਝੁਕ ਗਿਆ ਹੈ? ਦੇਖੋ ਜੀ, ਇਹ ਪਹਿਲੀ ਵਾਰ ਹੋਏਗਾ ਅਗਰ ਅਮਰੀਕਾ ਨੇ ਇਸ ਲੈਵਲ ਦੀ ਇਮਿਊਨਿਟੀ ਦਿੱਤੀ ਹੋਵੇ, ਕਿਉਂਕਿ ਡਿਪਲੋਮੈਟਿਕ ਇਮਿਊਨਿਟੀ ਹੈ ਜਿਹੜੀ ਉਹ ਤਾਂ ਚਲੋ ਵੀ ਅੰਡਰਸਟੈਂਡ ਵੀ ਇਹ ਗਵਰਨਮੈਂਟਸ ਦੀਆਂ ਜਿਹੜੀਆਂ ਕੁਝ ਜਨੀਵਾ ਕਨਵੈਨਸ਼ਨ ਦੀਆਂ ਧਾਰਾਵਾਂ ਨੇ ਉਹਦੇ ਥੱਲੇ ਬੜੀ ਜ਼ਰੂਰੀ ਹੋਇਆ ਕਰਦੀ ਆ। ਪਰ ਇਹ ਵੀ ਕਿਸੇ ਨੂੰ ਹੱਕ ਨਹੀਂ ਹੈ ਕਿ ਕੋਈ ਵੀ ਡਿਪਲੋਮੈਟ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਉੱਥੋਂ ਦੇ ਕਾਇਦਾ ਕਾਨੂੰਨ ਆ ਜਿਹੜੇ ਉਹਨਾਂ ਨੂੰ ਭੰਗ ਕਰੇ। ਦਿਵਿਆਨੀ ਨੇ ਜੋ ਕੁਛ ਕੀਤਾ ਉਹ ਸ਼ਰੇਆਮ ਅਮਰੀਕਾ ਦੇ ਕਾਇਦੇ ਕਾਨੂੰਨ, ਅਮਰੀਕਾ ਦਾ ਜਿਹੜਾ ਲਾਅ ਸੀ, ਲਾਅ ਆਫ ਦ ਲੈਂਡ, ਉਹਦੇ ਨਾਲ ਖਿਲਵਾੜ ਕੀਤਾ। ਭਾਵੇਂ ਕਿ ਜਿਹੜੇ ਲਾਇਰ ਸੀਗੇ ਆਪਣੇ ਬਰਾਰਾ, ਉਹਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਸ ਦਾ ਜਵਾਬ ਵੀ ਦਿੱਤਾ, ਇਹਦਾ ਇਨਕਾਰ ਵੀ ਕੀਤਾ ਉਹਨੂੰ ਵਾਪਸ ਕਰਨੋਂ। ਪਰ ਇਹ ਰੂਮਰਸ ਨੇ, ਜਾਂ ਫਿਰ ਮੈਨੂੰ ਲੱਗਦਾ ਹੈ ਕਿ ਰਿਊਟਰਸ ਦੀ ਸ਼ਾਇਦ ਖਬਰ ਹੈ ਕਿ ਉਹ ਸ਼ਾਇਦ ਵਾਪਸ ਚਲੀ ਗਈ ਹੈ, ਜਾਂ ਫਿਰ ਉਹਨੂੰ ਇਮਿਊਨਿਟੀ ਦੇਣੀ ਜਿਹੜੀ ਅਮਰੀਕਾ ਦੀ ਕੋਈ ਮਜਬੂਰੀ ਬਣ ਗਈ ਹੈ। ਪਰ ਵਿਸ਼ੇਸ਼ ਤੌਰ ਤੇ ਆਈ ਡੋਂਟ ਥਿੰਕ ਵੀ ਅਮਰੀਕਾ ਨੇ ਗੋਡੇ ਟੇਕੇ ਨੇ, ਪਰ ਯੈਸ ਅਮਰੀਕਾ ਬੈਂਡ ਜ਼ਰੂਰ ਹੋਇਆ ਹੈ। ਜਿਹੜੀ ਗ੍ਰੈਂਡ ਜੂਰੀ ਆ ਉਹਨੇ ਜਿਹੜਾ ਇਹ ਅੱਜ ਦਾ ਫੈਸਲਾ ਲਿਆ ਹੈ, ਇਹਦੇ ਉੱਤੇ ਡੈਫੀਨਿਟਲੀ ਆਉਣ ਵਾਲੇ ਸਮੇਂ ਦੇ ਵਿੱਚ ਡਿਬੇਟਸ ਹੋਣਗੀਆਂ। ਜੀ ਬਿਲਕੁਲ। ਤੇ ਵੀ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਨੇ 44 ਦਿਨਾਂ ਤੋਂ ਬਾਅਦ ਆਪਣਾ ਜਿਹੜਾ ਭੁੱਖ ਹੜਤਾਲ ਸੀ ਉਹ ਤੋੜੀ ਹੈ, ਕੀ ਉਹਨਾਂ ਨੇ ਆਪਣਾ ਨਿਸ਼ਾਨਾ ਪ੍ਰਾਪਤ ਕੀਤਾ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਗੁਰਬਖਸ਼ ਸਿੰਘ ਹੋਰਾਂ ਦਾ ਜਿਹੜਾ ਦ੍ਰਿੜ ਇਰਾਦਾ ਸੀ, ਜੋ ਉਹਨਾਂ ਦੀ ਅਰਦਾਸ ਸੀ ਜਾਂ ਅਰਦਾਸ ਦੀ ਜੋ ਤਾਕਤ ਸੀਗੀ, ਉਹਦਾ ਮੁਜ਼ਾਹਰਾ ਲੋਕਾਂ ਨੇ ਵੇਖਿਆ ਹੈ। ਮੈਨੂੰ ਲੱਗਦਾ ਹੈ ਕਿ 21ਵੀਂ ਸਦੀ ਦੇ ਵਿੱਚ ਖਾਲਸੇ ਨੇ ਇਹ ਇੱਕ ਛੋਟੀ ਜਿਹੀ ਬੈਟਲ ਜਿਹੜੀ ਕਿ ਆਪਣੇ ਆਪ ਹੀ ਡਿਸਾਈਡ ਕਰਕੇ ਗੁਰਬਖਸ਼ ਸਿੰਘ ਨੇ ਸ਼ੁਰੂ ਕਰ ਦਿੱਤੀ ਸੀ, ਇਹ ਬੈਟਲ ਜ਼ਰੂਰ ਅਸੀਂ ਜਿੱਤ ਲਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੰਗ ਜਿੱਤਣ ਦੇ ਆਸਾਰ ਸਾਨੂੰ ਨਜ਼ਰ ਆ ਗਏ ਨੇ। ਅਸੀਂ ਵੇਖਿਆ ਹੈ ਕਿ ਇੱਕ ਸੱਜਣ ਦੀ ਸਿਰਫ ਭੁੱਖ ਹੜਤਾਲ ਉਹਨੇ ਕਿਸ ਤਰ੍ਹਾਂ ਜਿਹੜੀ ਗਵਰਨਮੈਂਟ ਆ ਪੰਜਾਬ ਦੀ ਹੋਏ ਚਾਹੇ ਉਹ ਹਿੰਦੁਸਤਾਨ ਦੀ ਇਟਸੈਲਫ ਹੋਏ, ਇੱਕ ਤਾਂ ਉਹਨੂੰ ਉਹਨੇ ਗੋਡਿਆਂ ਭਰ ਨਹੀਂ ਸਿੱਟਿਆ। ਮੈਂ ਇੱਕ ਲਫ਼ਜ਼ ਇਸਤੇਮਾਲ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਆਮ ਲੋਕ ਕਹਿੰਦੇ ਨੇ ਕਿ ਸੁਖਬੀਰ ਬਾਦਲ ਜਾਂ ਮਜੀਠੀਆ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕੋਈ ਪੰਜਾਬ ਦਾ ਰਾਜਨੀਤਿਕ ਵੇਖ ਨਹੀਂ ਸਕਦਾ, ਉਹ ਇੰਨੇ ਕੁ ਮਜ਼ਬੂਤ ਹੋ ਚੁੱਕੇ ਨੇ। ਪਰ ਇਹ ਫੋਰਚੂਨੇਟ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਮੋਹਾਲੀ ਚੱਲ ਕੇ ਨਹੀਂ ਆ ਸਕਿਆ ਚੰਡੀਗੜ੍ਹ ਤੋਂ, ਕਿ ਗੁਰਬਖਸ਼ ਸਿੰਘ ਹੋਰਾਂ ਦੀ ਅੱਖ ਵਿੱਚ ਅੱਖ ਪਾ ਕੇ ਕਹਿ ਸਕੇ ਵੀ ਸੱਜਣਾ ਤੈਨੂੰ ਕੀ ਪ੍ਰੋਬਲਮ ਹੈ। ਆਪਣੇ ਏਐਲਸੀ ਭੇਜਦਾ ਰਿਹਾ, ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਭੇਜਣ ਤੱਕ ਪ੍ਰਕਾਸ਼ ਸਿੰਘ ਬਾਦਲ ਮਜਬੂਰ ਹੋ ਗਿਆ ਤਾਂ ਕਿ ਇਸ ਸੁਲਗ ਦੀ ਅੱਗ ਨੂੰ ਕਿਸੇ ਨਾ ਕਿਸੇ ਢੰਗ ਨਾਲ ਦਬਾਇਆ ਜਾ ਸਕੇ। ਭਾਵੇਂ ਦਬਾਉਂਦਿਆਂ ਅਖੀਰ ਤੱਕ ਜਾ ਕੇ 4 ਸਿੰਘਾਂ ਦੀ ਜਿਹੜੀ ਰਿਹਾਈ ਪੋਸੀਬਿਲਿਟੀ ਅਤੇ ਅਕਾਲ ਤਖਤ ਸਾਹਿਬ ਤੋਂ ਵਾਅਦਾ ਕਰਵਾਇਆ ਗੁਰਬਖਸ਼ ਸਿੰਘ ਦੇ ਨਾਲ ਕਿ ਭਾਈ ਦੂਸਰੇ 2 ਸਿੰਘ ਜਿਹੜੇ ਉਹ ਰਿਹਾ ਹੋਣਗੇ ਤੇ ਇਹਨਾਂ ਦੀ ਮੁਕੰਮਲ ਜਿਹੜੀ ਪਰੋਲ ਆ, ਪੱਕੀ ਪਰੋਲ ਆ, ਉਹਦੇ ਲਈ ਵੀ ਸਰਕਾਰ ਯਤਨਸ਼ੀਲ ਰਹੇਗੀ। ਸੋ ਮੈਨੂੰ ਲੱਗਦਾ ਹੈ ਕਿ ਅਸੀਂ 21ਵੀਂ ਸਦੀ ਦੀ ਪਹਿਲੀ ਬੈਟਲ ਜਿੱਤੀ ਹੈ। ਇਹਨੂੰ ਕੋਈ ਕਿਸੇ ਹੋਰ ਢੰਗ ਦੇ ਨਾਲ ਵੀ ਇੰਟਰਪ੍ਰੇਟ ਕਰ ਸਕਦਾ ਹੈ, ਪਰ ਮੇਰੀ ਇੰਟਰਪ੍ਰੀਟੇਸ਼ਨ ਜਾਂ ਲਗਾਤਾਰ 43 ਦਿਨ ਗੁਰਬਖਸ਼ ਸਿੰਘ ਹੋਰਾਂ ਦੇ ਨਾਲ ਵੀਆ ਟੈਲੀਫੋਨ ਜਾਂ ਫਿਰ ਹੋਰਾਂ ਢੰਗਾਂ ਦੇ ਨਾਲ ਜੁੜੇ ਰਹਿਣ ਤੋਂ ਬਾਅਦ ਮੇਰੀ ਅਸੈਸਮੈਂਟ ਇਹੀ ਆ ਕਿ ਉਹਨਾਂ ਨੇ ਮੁਕੰਮਲ ਤੌਰ ਦੇ ਉੱਤੇ ਆਪਣੀ ਫਤਿਹ ਹਾਸਲ ਕੀਤੀ ਹੈ। ਜੇ 2 ਦਿਨ ਪਹਿਲਾਂ ਜਦੋਂ ਅੰਬ ਸਾਹਿਬ ਜਥੇਦਾਰ ਸਾਹਿਬ ਗਏ ਸੀਗੇ, ਜੇ ਉਦੋਂ ਉਹ ਭੁੱਖ ਹੜਤਾਲ ਸਮਾਪਤ ਕਰ ਦਿੰਦੇ, ਫਿਰ ਅਸੀਂ ਕਹਿ ਸਕਦੇ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਪਹਿਲਾਂ ਪਰਸਿਊ ਕਰ ਲਿਆ ਗਿਆ। ਪਰ ਕਿਉਂਕਿ ਉਹਨਾਂ ਨੇ 4 ਸਿੰਘਾਂ ਦੀ ਰਿਹਾਈ ਤੋਂ ਬਾਅਦ ਅਤੇ 2 ਸਿੰਘਾਂ ਦੇ ਰਿਹਾਈ ਦੇ ਵਾਅਦੇ ਤੋਂ ਬਾਅਦ, ਵਾਅਦਾ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ, ਕੋਈ ਐਰਾ ਗੈਰਾ ਦਾ ਨਹੀਂ, ਉਦੋਂ ਬਾਅਦ ਕੀਤੇ ਇਹਨੂੰ ਮੁਕੰਮਲ ਫਤਿਹ ਦੇ ਰੂਪ ਦੇ ਵਿੱਚ ਵੇਖਿਆ ਜਾ ਸਕਦਾ। ਤੇ ਕੈਨੇਡਾ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਫਤਿਹ ਦਿਵਸ ਮਨਾਇਆ ਗਿਆ 31 ਦਸੰਬਰ ਵਾਲੇ ਦਿਨ।
ਜੀ ਤੇ ਹੰਸਰ ਸਾਹਿਬ ਸਾਡੇ ਕੋਲ ਸਵਾਲ ਥਾਲੇ ਹੋਰ ਵੀ ਬਹੁਤ ਨੇ ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਹਾਂ, ਮੈਂ ਇੱਕ ਵਾਰੀ ਫਿਰ ਜੇ 5 ਸੈਕਿੰਡ ਲੈ ਕੇ ਕਹਿ ਦੇਵਾਂ ਕਿ TV 84 ਜਿਹੜਾ ਹੈ ਇਹਨੇ ਜਿਹੜਾ ਮੀਡੀਆ ਖੇਤਰ ਹੈ ਇਹਦੇ ਵਿੱਚ ਨਵੀਆਂ ਪੈੜਾਂ ਪਾਈਆਂ ਨੇ। 1 ਸਾਲ ਤਾਂ ਪੂਰਾ ਹੋ ਗਿਆ, ਸ਼ਾਲਾ ਪ੍ਰਮਾਤਮਾ ਇਹਦੇ 25 ਸਾਲ ਪੂਰੇ ਕਰਨ ਤੇ 25ਵੀਂ ਐਨਵਰਸਰੀ ਤੇ ਫਿਰ ਮੈਂ ਸਟੂਡੀਓ ਵਿੱਚ ਬੈਠ ਕੇ ਤੁਹਾਡੇ ਦਰਸ਼ਕਾਂ ਨਾਲ ਗੱਲਬਾਤ ਕਰ ਸਕਾਂ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹੈ। ਕੱਲ ਨੂੰ ਮਿਲਾਂਗੇ ਆਪਾਂ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।